ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 22 ਮਈ 2014 9 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਦੋ ਫੰਕਸ਼ਨਸ ਦੀ ਗੱਲ ਕਰਾਂਗੇ ਜਿਹੜੇ ਕਿ ਵਾਸ਼ਿੰਗਟਨ ਡੀਸੀ 'ਚ ਹੋਏ ਔਰ ਮੈਨੂੰ ਵੀ ਅਟੈਂਡ ਕਰਨ ਦਾ ਮੌਕਾ ਮਿਲਿਆ ਜੀ। ਇੱਕ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਐਫੀਲੀਏਟ ਆਰਗੇਨਾਈਜੇਸ਼ਨ ਹੈ, ਉਹਨਾਂ ਵੱਲੋਂ ਜਿਹੜੀ ਇੱਕ ਐਨੂਅਲ ਰਿਪੋਰਟ ਗਲੋਬਲ ਰਿਪੋਰਟ ਨੂੰ ਕਹਿੰਦੇ ਨੇ, ਦੁਨੀਆ ਭਰ ਜਿੱਥੇ ਜਿੱਥੇ ਸਿੱਖ ਰਹਿੰਦੇ ਨੇ ਜੀ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ, ਉਹਨਾਂ ਦੇ ਵਿੱਚ ਕਿਹੜੀਆਂ ਵਾਇਲੇਸ਼ਨਸ ਨੇ ਜਿਹੜੀਆਂ ਉਹਨਾਂ ਮੁਲਕਾਂ 'ਚ ਹੋ ਰਹੀਆਂ ਨੇ, ਜਾਂ ਕਿਹੜੀਆਂ ਪੋਜ਼ੀਟਿਵ ਗੱਲਾਂ ਨੇ, ਜਾਂ ਕਿਹੜੀਆਂ ਰੈਕਗਨੀਸ਼ਨਸ ਨੇ ਜਿਹੜੀਆਂ ਉਹਨਾਂ ਨੂੰ ਮਿਲੀਆਂ ਜੀ। ਸੋ ਉਹਨਾਂ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਕੈਨਨ ਬਿਲਡਿੰਗ ਦੇ ਵਿੱਚ ਇੱਕ ਇਹ ਬਰੀਫ ਫੰਕਸ਼ਨ ਰੱਖਿਆ ਸੀ ਔਰ ਉਸ ਰਿਪੋਰਟ ਨੂੰ ਕਾਂਗਰਸਮੈਨ ਮਾਈਕ ਹਾਂਡਾ ਨੇ ਰਿਲੀਜ਼ ਕੀਤਾ ਜੀ। ਉਸ ਦੇ ਵਿੱਚ ਹੋਰ ਵੀ ਕਾਂਗਰਸਮੈਨਾਂ ਨੇ ਸ਼ਮੂਲੀਅਤ ਕੀਤੀ ਔਰ ਖ਼ਾਸ ਤੌਰ 'ਤੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਨੁਮਾਇੰਦੇ ਵੀ ਉਸ ਦੇ ਵਿੱਚ ਸ਼ਾਮਲ ਸੀ ਜੀ। ਸੋ ਇਸ ਖਬਰ ਨੂੰ PTI ਪ੍ਰੈਸ ਟਰਸਟ ਆਫ ਇੰਡੀਆ ਦਾ ਵੀ ਜਿਹੜਾ ਵਿਸ਼ੇਸ਼ ਕੋਰਸਪੋਂਡੈਂਟ ਹੈ ਵਾਸ਼ਿੰਗਟਨ 'ਚ ਉਹ ਮੌਜੂਦ ਸੀ, ਉਹਨੇ ਰਿਲੀਜ਼ ਕੀਤਾ ਜਿਹੜੀ ਅੱਜ ਦੇ ਅਖਬਾਰਾਂ 'ਚ। ਦੂਸਰਾ ਜਿਹੜਾ ਬੜਾ ਰਿਮਾਰਕੇਬਲ ਫੰਕਸ਼ਨ, ਕਿਉਂਕਿ ਪਿਛਲੇ ਸਾਲ ਅਸੀਂ ਇਹ ਸਾਂਝਾ ਵੀ ਕੀਤਾ ਸੀ ਔਰ ਮੀਡੀਆ 'ਚ ਵੀ ਆਇਆ ਕਿ ਅਮਰੀਕਨ ਸਿੱਖਾਂ ਨੇ ਐਫਰਟ ਕਰਕੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਬਣਾਉਣ ਵੱਲ ਕਦਮ ਉਠਾਏ ਸੀ ਔਰ ਜੂਡੀ ਚੂ ਜਿਹੜੀ ਕਾਂਗਰਸ ਵੂਮਨ LA ਤੋਂ ਹੈ ਔਰ ਮਿਸਟਰ ਵੈਲਾਡਿਓ ਜਿਹੜਾ ਫਰੈਜ਼ਨੋ ਤੋਂ ਰਿਪਬਲਿਕਨ ਦਾ, ਇਹ ਕੋ ਚੇਅਰ ਸੀ ਔਰ ਲਗਭਗ 25-26 ਕਾਂਗਰਸਮੈਨਾਂ ਦੇ ਨਾਲ ਇਹ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੀ ਸ਼ੁਰੂਆਤ ਹੋਈ ਸੀ ਜੀ। ਹੁਣ ਇਸ ਕਾਕਸ ਨੂੰ ਬਣਿਆ 1 ਸਾਲ ਹੋ ਗਿਆ। ਸੋ ਇਸ ਦੇ ਵਿੱਚ ਇੱਕ ਸਪੈਸ਼ਲ ਡਿਨਰ ਰੱਖਿਆ ਗਿਆ ਸੀ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਵੱਲੋਂ, ਜਿਹੜਾ ਕਿ ਉੱਥੋਂ ਹੀ ਰੇਬਰਨ ਬਿਲਡਿੰਗ ਦੇ ਵਿੱਚ ਉਹਨਾਂ ਦੇ ਲੌਂਗਵਰਥ ਜਾਂ ਰੇਬਰਨ ਉਹਦੇ 'ਚ ਹੋਇਆ ਔਰ ਉਹਦੇ 'ਚ ਜਿਹੜੀ ਹੈ ਬੜੀ ਹੈਵੀ ਪਾਰਟੀਸਪੇਸ਼ਨ ਸੀ। 200 ਦੇ ਲਗਭਗ ਨੁਮਾਇੰਦੇ ਜਿਹੜੇ ਨੇ ਅਮਰੀਕਾ ਭਰ 'ਚੋਂ ਪਹੁੰਚੇ ਹੋਏ ਸੀ, ਲੋਕਲ ਵੀ ਸੀ ਉਹਦੇ 'ਚ ਜੀ। ਔਰ ਜਿਹੜੀ ਉਹਦੇ 'ਚ ਗੱਲ ਉਹਨੇ ਜੂਡੀ ਚੋ ਨੇ ਅਨਾਊਂਸ ਕੀਤੀ, ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਗੱਲ ਬੜੇ ਮਾਣ ਨਾਲ ਦੱਸ ਰਹੇ ਹਾਂ ਕਿ ਹੁਣ ਇਸ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਵਿੱਚ 42 ਕਾਂਗਰਸਮੈਨਾਂ ਨੇ ਜਿਹੜੀ ਹੈ ਉਹ ਸ਼ਮੂਲੀਅਤ ਕੀਤੀ ਹੈ। ਸੋ ਇਹ ਬੜੀ ਰਿਮਾਰਕੇਬਲ ਗੱਲ ਹੈ ਔਰ ਇਸ ਡਿਨਰ ਦੇ ਵਿੱਚ ਵੀ ਲਗਭਗ 13 ਦੇ ਕਰੀਬ ਕਾਂਗਰਸਮੈਨ, ਪ੍ਰੋਮੀਨੈਂਟ ਕਾਂਗਰਸਮੈਨ ਆਏ ਔਰ ਜਿਹਦੇ 'ਚ ਬੜੀ ਵਰਥ ਰੈਕਗਨਾਈਜ਼ਿੰਗ ਗੱਲ ਹੈ, ਜਿਹੜੀ ਮੈਂ ਸਮਝਦਾ ਵੀ ਸਿੱਖਾਂ ਦੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕਾਂਗਰਸ ਵੂਮਨ ਸੈਨ ਫਰਾਂਸਿਸਕੋ ਤੋਂ ਜਿਹੜੀ ਸਾਬਕਾ ਸਪੀਕਰ ਸੀ ਡੈਮੋਕ੍ਰੈਟਸ ਵੱਲੋਂ, ਨੈਂਸੀ ਪੈਲੋਸੀ ਜੀ, ਉਹ ਵੀ ਉਸ ਡਿਨਰ ਦੇ ਵਿੱਚ ਆਈ ਔਰ ਉਹਨੇ ਖ਼ਾਸ ਤੌਰ 'ਤੇ ਸਿੱਖਾਂ ਦੀ ਤਾਰੀਫ ਦੇ ਵਿੱਚ ਬਹੁਤ ਪੋਜ਼ੀਟਿਵ ਕਾਮੈਂਟ ਕੀਤੇ। ਸੋ ਨੈਂਸੀ ਪੈਲੋਸੀ ਜਾਂ ਜਿਹੜੀ ਸਪੀਕਰ ਹੈ ਅਮਰੀਕਾ ਦੇ ਵਿੱਚ, ਜਦੋਂ ਦਰਜਾ ਵਾ ਦਰਜਾ ਅਸੀਂ ਦੇਖਦੇ ਹਾਂ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੋਂ ਬਾਅਦ ਤੀਸਰਾ ਦਰਜਾ ਸਪੀਕਰ ਦਾ ਹੁੰਦਾ ਹੈ। ਜੇ ਪ੍ਰੈਜ਼ੀਡੈਂਟ ਮਰ ਜਾਏ ਵਾਈਸ ਪ੍ਰੈਜ਼ੀਡੈਂਟ ਟੇਕ ਓਵਰ ਕਰ ਲੈਂਦਾ ਹੈ, ਜੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੋਨੋਂ ਮਰ ਜਾਣ ਫਿਰ ਜਿਹੜਾ ਸਪੀਕਰ ਹੈ ਉਹ ਦੇਸ਼ ਦਾ ਪ੍ਰੈਜ਼ੀਡੈਂਟ ਹੁੰਦਾ। ਸੋ ਇੰਨੀ ਪਾਵਰਫੁਲ ਇੰਸਟੀਟਿਊਸ਼ਨ ਹੈ। ਸੋ ਅਸੀਂ ਸਮਝਦੇ ਹਾਂ ਵੀ ਸਾਲ ਪਹਿਲਾਂ ਜਦੋਂ ਇਹ ਕਾਕਸ ਬਣੀ, ਬੜਾ ਪ੍ਰਚਾਰ ਇੰਡੀਅਨ ਗਵਰਨਮੈਂਟ ਨੇ, ਇੰਡੀਅਨ ਐਮਬੈਸੀ ਨੇ ਇੱਥੇ ਟਿਲ ਲਾਇਆ, ਇੰਡੀਅਨ ਮੀਡੀਆ ਨੇ ਲਿਖਿਆ ਜੀ ਖਾਲਿਸਤਾਨੀਆਂ ਨੇ ਟੇਕ ਓਵਰ ਕਰ ਲਿਆ ਔਰ ਜਿਹੜਾ ਇਹ ਬਿਲਕੁਲ ਔਰ ਉਹਨਾਂ 'ਤੇ ਵੀ ਪੂਰਾ ਦਬਾਅ ਬਣਾਇਆ। ਹਾਲਾਂਕਿ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਦਬਾਅ 'ਚੋਂ ਇਸ ਵਾਰ ਵੀ ਗੁਜ਼ਰਨਾ ਪਿਆ, ਪਰ ਇਸ ਮੌਕੇ ਦੇ ਉੱਤੇ ਖ਼ਾਸ ਤੌਰ 'ਤੇ 2 ਹੋਰ ਕੋ-ਚੇਅਰ ਜਿਹੜੇ ਨੇ ਉਹ ਸ਼ਾਇਦ ਜੁਆਇਨ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਇੱਕ ਪਾਵਰਫੁਲ ਕਾਂਗਰਸਮੈਨ ਪੈਨਸਿਲਵੇਨੀਆ ਤੋਂ ਹੈ ਔਰ ਇੱਕ ਜਿਹੜਾ ਮੈਂ ਸਮਝਦਾ ਵੀ ਸਿੱਖਾਂ ਦੀ ਇਸ ਮੁਲਕ ਦੇ ਵਿੱਚ ਆਪਣੀ ਆਈਡੈਂਟਿਟੀ ਦੇ ਲਈ, ਇੰਡੀਪੈਂਡੈਂਟ ਆਈਡੈਂਟਿਟੀ ਦੇ ਵਿੱਚ ਉਹਨਾਂ ਨੇ ਥਾਂ ਬਣਾਈ ਹੈ, ਕਿਉਂਕਿ ਆਲਰੇਡੀ ਇੰਡੀਆ ਕਾਕਸ ਹੈ, ਉਹਦੇ 'ਚ ਬਹੁਤ ਸਾਰੇ ਕਾਂਗਰਸਮੈਨ ਨੇ। ਲੇਕਿਨ ਜਦੋਂ ਅਸੀਂ ਸਿੱਖ ਕਾਕਸ ਦੀ ਗੱਲ ਕਰਦੇ ਹਾਂ, ਬੇਸ਼ੱਕ ਉਹਨਾਂ ਦਾ ਕਾਕਸ ਵਾਲਿਆਂ ਦਾ ਰਿਪੀਟਡਲੀ ਕਹਿਣਾ ਹੈ ਕਿ ਜੀ ਅਸੀਂ ਸਿੱਖਾਂ ਦੇ ਅਮਰੀਕਾ 'ਚ ਡੋਮੈਸਟਿਕ ਮਸਲਿਆਂ ਨੂੰ ਲੈਂਦੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਹਾਡੇ ਅੱਜ 42 ਕਾਂਗਰਸਮੈਨ ਐਕਸਕਲੂਸਿਵਲੀ ਅਮਰੀਕਾ ਦੇ ਵਿੱਚ ਜਿਹੜੇ ਨੇ ਸਿੱਖ ਕਾਕਸ ਦੇ ਮੈਂਬਰ ਨੇ ਔਰ ਦੋਨੋਂ ਪਾਰਟੀਆਂ 'ਚੋਂ, ਸੋ ਇਹ ਸਾਡੀ ਇੱਕ ਪੋਲੀਟੀਕਲ ਰੈਕਗਨੀਸ਼ਨ ਹੈ। ਸੋ ਮੈਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਔਰ ਇਸ ਗੱਲ ਦੇ ਲਈ ਕਿ ਜਿਨ੍ਹਾਂ ਨੇ ਐਫਰਟ ਕੀਤੇ ਨੇ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ
ਇਸ ਦੇ ਵਿੱਚ ਹੋਰ ਵੀ ਵਾਧਾ ਹੋਏਗਾ ਜੀ। ਜਿਹੜੀਆਂ ਖਬਰਾਂ ਪੋਲੀਟੀਕਲ ਹਵਾਲੇ ਨਾਲ ਔਰ ਖ਼ਾਸ ਤੌਰ ਤੇ ਸਾਡੀ ਕੌਮ ਦੇ ਨਾਰਥ ਅਮਰੀਕਨ ਸਿੱਖ ਕਮਿਊਨਿਟੀ ਦੇ ਹਵਾਲੇ ਨਾਲ ਬੜੀ ਇੰਪੋਰਟੈਂਟ ਹੈ। ਅੱਜ ਉਹ ਦਿਨ ਹੈ ਕਿ ਜਦੋਂ ਠੀਕ 100 ਸਾਲ ਪਹਿਲਾਂ ਜੀ ਔਰ 100 ਸਾਲ ਪਹਿਲਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਦੇ ਦਿਨ 1914 ਦੇ ਵਿੱਚ ਕਾਮਾਗਾਟਾ ਮਾਰੂ ਉਹ ਜਹਾਜ਼ ਜਿਹੜਾ ਸ਼ੰਘਾਈ ਤੋਂ ਹਾਂਗਕਾਂਗ ਤੋਂ ਚੱਲਿਆ, ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਜਿਹੜਾ ਉਸ ਨੂੰ ਲੀਡ ਦਿੱਤੀ ਕਿਉਂਕਿ ਵੱਡੇ ਇੱਕ ਧਨੀ ਬੰਦੇ ਸਨ। ਜੀ ਮੈਂ ਉਹਦਾ ਪਿਛੋਕੜ ਦੱਸਾਂਗਾ ਕਿ ਕੀ ਹੈ। ਤੇ ਅੱਜ ਦੇ ਦਿਨ 2013 ਦੇ ਵਿੱਚ ਉਹ ਵੈਨਕੂਵਰ ਦੇ ਵਿੱਚ ਜਿਹੜਾ ਹੈ ਉਹ ਲੱਗਾ, ਪਰ ਉਹਨੂੰ ਉਤਰਨ ਨਹੀਂ ਦਿੱਤਾ ਗਿਆ, ਸੀ ਸ਼ੋਰ ਦੇ ਉੱਤੇ ਆ ਗਿਆ ਜੀ ਉਹਨਾਂ ਨੇ ਮੁਸਾਫਰਾਂ ਨੂੰ ਉਤਰਨ ਨਹੀਂ ਦਿੱਤਾ। ਇੱਕ ਬੜੀ ਸਟਰਗਲ ਹੋਈ, 2-3 ਮਹੀਨੇ ਚੱਲਦਾ ਰਿਹਾ। ਪਰ ਇਸ ਤੋਂ ਪਹਿਲਾਂ ਕਿ ਵੀ ਕੀ ਹੋਇਆ, ਮੈਂ ਇਹ ਬੈਕਗਰਾਉਂਡ ਦੇਣੀ ਚਾਹਾਂਗਾ ਕਿ ਕੈਨੇਡਾ ਦੇ ਵਿੱਚ ਸਿੱਖ ਜਿਹੜੇ ਨੇ, ਪਹਿਲਾ ਸਿੱਖ ਕੇਸਰ ਸਿੰਘ ਕਰਕੇ ਉਹਨਾਂ ਦਾ ਨਾਂ ਆਉਂਦਾ। ਉਸ ਤੋਂ ਪਹਿਲਾਂ ਮੌਂਟਰੀਆਲ 'ਚ ਆਏ ਘੋੜ ਚੜ੍ਹੇ, ਉਹ ਵੀ ਰਾਣੀ ਦੀ ਕੋਰੋਨੇਸ਼ਨ ਦੇ ਵਿੱਚ ਸ਼ਮੂਲੀਅਤ ਕਰਕੇ ਇੰਗਲੈਂਡ ਤੋਂ ਮੁੜ ਰਹੇ ਸੀ ਜਿਹੜੇ ਆਏ। ਜੀ ਲੇਕਿਨ ਅਸੀਂ ਦੇਖਦੇ ਹਾਂ ਕਿ ਜਿਹੜੀ ਮਰਦਮਸ਼ੁਮਾਰੀ 1900 'ਚ ਹੋਈ ਉਹਦੇ 'ਚ 2000 ਜਿਹੜੇ ਇੰਡੀਅਨ ਨੇ ਉਹ ਕੈਨੇਡਾ ਦੇ ਵਿੱਚ ਸਨ, ਜਿਨ੍ਹਾਂ 'ਚ ਆਲਮੋਸਟ ਸਾਰੇ ਹੀ ਸਿੱਖ ਸੀ। ਮੋਸਟਲੀ ਵੀ ਕਹਿਣਾ ਠੀਕ ਨਹੀਂ ਹੈ। ਸੋ ਲੇਕਿਨ ਉਸ ਤੋਂ ਬਾਅਦ ਕੈਨੇਡਾ ਨੇ ਉਹਨਾਂ ਨੇ ਇਹ ਦੇਖਿਆ, ਅੰਗਰੇਜ਼ ਘਬਰਾਏ ਕਿ ਉਹ ਕੈਨੇਡਾ ਅੰਗਰੇਜ਼ਾਂ ਦੀ ਕਾਲੋਨੀ ਸੀ ਜੀ। ਉਹਨਾਂ ਨੇ ਪਾਬੰਦੀਆਂ ਲਾਣੀਆਂ ਸ਼ੁਰੂ ਕੀਤੀਆਂ। 1907 ਦੇ ਵਿੱਚ ਉਹਨਾਂ ਨੇ ਜਿਹੜੇ ਬਾਹਰਲੇ ਸੀ ਇੰਡੀਅਨਸ, ਉਹਨਾਂ ਤੋਂ ਜਿਹਨਾਂ 'ਚ ਮਤਲਬ ਸਿੱਖ ਹੈ, ਵੋਟ ਦਾ ਹੱਕ ਖੋਹ ਲਿਆ। 1908 ਦੇ ਵਿੱਚ ਉਹਨਾਂ ਨੇ ਇਸੇ ਜਦੋਂ ਉਹਨਾਂ ਨੇ ਵੋਟ ਦਾ ਹੱਕ ਖੋਇਆ, ਉਹਨਾਂ ਨੇ ਕਿਹਾ ਜੀ ਜਿਹਨੇ ਵੀ ਕੈਨੇਡਾ 'ਚ ਦਾਖਲ ਹੋਣਾ ਹੈ ਉਹਨੂੰ $200 ਦੀ ਫੀਸ ਦੇਣੀ ਪਏਗੀ। ਹੁਣ ਉਸ ਜ਼ਮਾਨੇ $200 ਬਹੁਤ ਸੀ ਜੀ, ਤਾਂ ਕਿ ਉਹਨਾਂ ਦਾ ਮਤਲਬ ਸੀ ਕਿ ਸਿੱਖਾਂ ਨੂੰ ਬਾਹਰ ਰੱਖੋ ਕੈਨੇਡਾ ਤੋਂ। ਪਰ ਸਭ ਤੋਂ ਵਰਸਟ ਉਹਨਾਂ ਨੇ ਐਕਟ ਕੈਨੇਡੀਅਨ ਪਾਰਲੀਮੈਂਟ ਨੇ 1908 ਦੇ ਵਿੱਚ ਪਾਸ ਕੀਤਾ, ਉਹ ਸੀ ਕੰਟੀਨਿਊਸ ਪੈਸੇਜ ਐਕਟ। ਕੰਟੀਨਿਊਸ ਪੈਸੇਜ ਐਕਟ ਇਹ ਸੀ ਕਿ ਸਿਰਫ ਉਹੀ ਕੈਨੇਡਾ 'ਚ ਆ ਸਕਦਾ ਹੈ ਜਿਹੜਾ ਸਿੱਧੇ ਜਹਾਜ਼ ਰਾਹੀਂ, ਸਮੁੰਦਰੀ ਜਹਾਜ਼ ਹੀ ਸਨ ਜੀ, ਕੈਨੇਡਾ ਦੀ ਧਰਤੀ ਨੂੰ ਟੱਚ ਕਰੇ ਆ ਕੇ, ਉਹੀ ਕਿਉਂਕਿ ਜਹਾਜ਼ ਇੱਦਾਂ ਹੈ ਨਹੀਂ ਸੀ, ਨਾ ਕੋਈ ਅਫੋਰਡ ਕਰ ਸਕਦਾ ਸੀ। ਸੋ ਉਹਦਾ ਮਤਲਬ ਸੀ ਕਿ ਸਿੱਖਾਂ ਨੂੰ, ਪੰਜਾਬੀਆਂ ਨੂੰ ਬਾਹਰ ਰੱਖੋ ਕੈਨੇਡਾ ਤੋਂ। ਇਸ ਗੱਲ ਨੂੰ ਸਾਹਮਣੇ ਰੱਖਦੇ ਆ ਬਾਬਾ ਗੁਰਦਿੱਤ ਸਿੰਘ ਜਿਹੜੇ ਕਿ ਹਾਂਗਕਾਂਗ 'ਚ ਰਹਿੰਦੇ ਸਨ, ਪਿੰਡ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ, ਉਹਨਾਂ ਨੇ ਇੱਕ ਜਾਪਾਨੀ ਕੰਪਨੀ ਜਿਹਦਾ ਜਹਾਜ਼ ਦਾ ਨਾਂ ਕਾਮਾਗਾਟਾ ਮਾਰੂ ਸੀ ਜੀ, ਉਹ ਉਹਨਾਂ ਨੇ ਰੈਂਟ ਕੀਤਾ। ਉਹਦਾ ਨਾਂ ਉਹਨਾਂ ਨੇ ਗੁਰੂ ਨਾਨਕ ਜਹਾਜ਼ ਰੱਖਿਆ ਉਸ ਕਾਮਾਗਾਟਾ ਮਾਰੂ ਦਾ, ਔਰ ਉਹ ਉੱਥੋਂ ਤੁਰ ਪਏ ਹਾਂਗਕਾਂਗ ਤੋਂ। ਉਹਦੇ 'ਚ 376 ਮੁਸਾਫਰ ਜਿਹੜੇ ਨੇ ਕੈਨੇਡਾ ਦੇ ਲਈ, ਉਹਨਾਂ ਦਾ ਟਾਰਗੇਟ ਸੀ ਉਹਨੇ ਕੈਨੇਡਾ 'ਚ ਆ ਕੇ ਲੈਂਡ ਕਰਨਾ ਸੀ ਉਸ ਸ਼ੋਰ ਦੇ ਉੱਤੇ। 376 ਮੁਸਾਫਰ ਉਹਨਾਂ 'ਚ ਸਨ ਟੋਟਲ, ਕਾਮਾਗਾਟਾ ਮਾਰੂ ਜਾਂ ਗੁਰੂ ਨਾਨਕ ਜਹਾਜ਼ ਜੀ। ਉਹਦੇ 'ਚੋਂ 340 ਸਿੱਖ ਸੀ, 24 ਮੁਸਲਮਾਨ ਸੀ ਤੇ 12 ਹਿੰਦੂ ਸੀ। ਹੁਣ ਅੱਜ ਦੇ ਦਿਨ ਜਦੋਂ ਉਹ ਪਹੁੰਚੇ 1914 ਦੇ ਵਿੱਚ, ਤੇ ਉਹਨਾਂ ਨੇ ਕੈਨੇਡੀਅਨ ਅਥਾਰਟੀਜ਼ ਨੇ ਉਹਨਾਂ ਨੂੰ ਜਿਹੜਾ ਉਹ ਕੰਡੇ ਨਹੀਂ ਲੱਗਣ ਦਿੱਤਾ। ਬੜੀ ਤਕਰਾਰ ਹੋਇਆ, ਹਿੰਸਾ ਹੋਣ ਤੱਕ ਗਈ, ਉਹਨਾਂ ਦੀਆਂ ਪੁਲਿਸ ਬੋਟਸ ਆ ਗਈਆਂ। ਸੋ ਫਿਰ ਜਿਹੜੇ ਵੈਨਕੂਵਰ 'ਚ ਰਹਿੰਦੇ ਸਿੱਖ ਸੀ ਉਹ ਵੀ ਭੜਕੇ। ਉਹਨਾਂ ਨੇ ਇਹ ਵੀ ਆਂਦਾ ਵੀ ਉਹਨਾਂ ਨੇ ਫੈਸਲਾ ਕੀਤਾ ਵੀ ਜੇ ਇਹਨਾਂ ਨੂੰ ਇਹਨਾਂ ਨੇ ਉਤਰਨ ਦਿੱਤਾ ਸੀ ਸਾਰਾ ਸ਼ਹਿਰ ਸਾੜ ਦੇਣਾ। ਸੋ ਇਹ ਗੱਲ ਉਹਨਾਂ ਦੀ ਕੈਨੇਡੀਅਨ ਇੰਟੈਲੀਜੈਂਸ ਤੱਕ ਵੀ ਪਹੁੰਚ ਗਈ। ਸੋ ਕਿਸੇ ਤਰੀਕੇ ਨਾਲ ਉਹਨਾਂ ਨੇ ਮੁਸਾਫਰਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ, ਔਰ ਉਹਦੇ 'ਚੋਂ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਕੁਛ ਨੂੰ ਜਿਹੜਾ ਉਹ ਇਸ ਸ਼ਰਤ ਦੇ ਉੱਤੇ ਵਾਪਸ ਜਾਣ ਦੇ ਲਈ ਮੰਨੇ ਜਿਹੜੇ ਸੀ ਜਹਾਜ਼, ਕਿ ਵੀ ਸਾਨੂੰ ਵਾਪਸੀ ਦਾ ਸਾਰਾ ਰਾਸ਼ਨ ਦਿਓ, ਅਸੀਂ ਜਦੋਂ ਉਤਰਨਾ ਸਾਡੇ ਨਾਲ ਕੋਈ ਦਿੱਕਤ ਨਾ ਹੋਏ, ਅਸੀਂ ਜਾਂ ਹੋਰ ਵੀ ਜੋ ਉਹਨਾਂ ਨੇ ਸਹੂਲਤਾਂ ਮੰਗੀਆਂ। ਕੁਛ ਸ਼ਾਇਦ 2 ਦਰਜਨ ਦੇ ਕਰੀਬ ਜਿਹੜੇ ਮੁਸਾਫਰ ਨੇ ਉਹਨਾਂ ਨੇ ਉਤਰ ਲੈਣ ਦਿੱਤਾ। ਸ਼ਾਇਦ ਉਹਨਾਂ ਦੀ ਕੈਟਾਗਰੀ ਕੁਛ ਵੱਖਰੀ ਹੋਏਗੀ, ਕੁਛ ਬਿਲਕੁਲ ਨਵੇਂ ਸਨ ਜੀ। ਸੋ ਹੁਣ ਇਸ ਤੋਂ ਸ਼ੁਰੂਆਤ ਹੁੰਦੀ ਹੈ ਉਸ ਟ੍ਰੈਜਡੀ ਦੀ, ਕਿਉਂਕਿ ਇਹ ਇੱਥੇ ਆਉਣ ਤੋਂ ਪਹਿਲਾਂ ਇਹਦੇ ਵਿਚਲੇ ਜਿਹੜੇ ਮੁਸਾਫਰ ਸੀ, ਜਿਹੜੀ ਗਦਰ ਪਾਰਟੀ ਇੱਥੇ ਸ਼ੁਰੂ ਹੋਈ, ਉਹਦਾ ਲਿਟਰੇਚਰ ਥਾਂ ਥਾਂ ਪਹੁੰਚ ਚੁੱਕਾ ਸੀ। ਬਾਬਾ ਗੁਰਦਿੱਤ ਸਿੰਘ ਵੀ ਉਹਦੇ ਅਸਰ ਥੱਲੇ ਸਨ ਜੀ। ਔਰ ਜਿਹੜੀ ਕੈਨੇਡਾ ਗਵਰਨਮੈਂਟ, ਖਾਸ ਤੌਰ ਤੇ ਬ੍ਰਿਟਿਸ਼ ਗਵਰਨਮੈਂਟ, ਕਿਉਂਕਿ ਕੈਨੇਡਾ ਬ੍ਰਿਟਿਸ਼ ਕਾਲੋਨੀ ਸੀ, ਉਹ ਘਬਰਾਏ ਵੀ ਸੀ ਕਿ ਵੀ ਉਹ ਇੱਧਰ ਆਉਣਗੇ ਤੇ ਆ ਕੇ ਕੋਈ ਹੋਰ ਜਿਹੜਾ ਹੈ ਉਹ ਰੈਵੋਲੂਸ਼ਨ ਦੀ ਗੱਲ ਨਾ ਹੋਏ ਜਾਂ ਕੋਈ ਕ੍ਰਾਂਤੀ ਦੀ ਗੱਲ ਨਾ ਹੋਏ ਜੀ। ਹੁਣ ਉਹ ਜਦੋਂ ਜਹਾਜ਼ ਵਾਪਸ ਗਿਆ ਤੇ ਵਾਪਸ ਉਹਨੂੰ ਜਾਂਦਾ ਪਹੁੰਚਦੇ ਆ ਜਿਹੜਾ ਉਹ ਟਾਈਮ ਲੱਗ ਗਿਆ। ਬਜ ਘਾਟ ਦੇ ਕੰਢੇ ਦੇ ਉੱਤੇ ਕਲਕੱਤੇ, ਕਿਉਂਕਿ ਪਹਿਲਾਂ ਆਇਆ ਵੀ ਮਹੀਨਾ 1.5 ਮਹੀਨਾ ਲੇਟ, ਇਹ ਵੀ ਇੱਕ ਬਹਾਨਾ ਸੀ ਉਹਨਾਂ ਦਾ ਵੀ ਕਿ ਅਸੀਂ ਕਿਉਂ ਨਹੀਂ ਇਹਨੂੰ ਉਤਰਨ ਦੇਣਾ ਜੀ। ਸੋ ਜਦੋਂ ਬਜ ਘਾਟ ਇਹ ਕਲਕੱਤੇ 'ਚ ਹੈ, ਕਿਉਂਕਿ ਕਲਕੱਤੇ 'ਚ ਹੀ ਜਾ ਕੇ ਉਹ ਲੱਗਾ, ਤੇ ਉੱਥੇ ਉਹਨਾਂ ਨੇ ਆਪਣੇ ਗਾਰਡ ਲਾਤੇ, ਬਾਹਰ ਨਹੀਂ ਆ ਸਕਦੇ। ਜਿਹੜੇ ਮੁਸਾਫਰ ਸੀ ਉਹਦੇ ਵਿੱਚ ਸਿੱਖ ਸੀ ਜਿਹੜੇ, ਉਹਨਾਂ ਨੇ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ,
ਅਸੀਂ ਉਹਨੂੰ ਪਹਿਲਾਂ ਗੁਰਦੁਆਰਾ ਸਾਹਿਬ ਛੱਡਣਾ ਚਾਹੁੰਦੇ ਜੀ। ਉਸ ਤੋਂ ਬਾਅਦ ਪਰ ਉਹਨਾਂ ਨੇ ਗੱਡੀਆਂ ਦਾ ਪ੍ਰਬੰਧ ਕੀਤਾ ਸੀ ਕਿ ਸਿੱਧੇ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ 'ਚ ਉਹਨਾਂ ਨੂੰ ਤੁਸੀਂ ਪਹੁੰਚਾ ਦਿਓ ਉਹਨਾਂ ਦੇ ਪਿੰਡਾਂ 'ਚ, ਤਾਂ ਕਿ ਉਹ ਖਿਲਰ ਕੇ ਕੋਈ ਹੋਰ ਗੜਬੜ ਨਾ ਕਰਨ। ਸੋ ਉੱਥੇ ਜਦੋਂ ਉਹਨਾਂ ਦੀ ਆਪਸੀ ਤਕਰਾਰਬਾਜ਼ੀ ਹੋਈ, ਪੁਲਿਸ ਨੇ ਗੋਲੀ ਚਲਾ ਦਿੱਤੀ। 19 ਸਿੱਖ ਜਿਹੜੇ ਨੇ ਬਜਬਜ ਘਾਟ ਦੇ ਕੰਢੇ ਦੇ ਉੱਤੇ 1914 ਦੇ ਵਿੱਚ 2 ਮਹੀਨੇ ਬਾਅਦ ਜ਼ਾਹਰ ਹੈ ਅੱਜ ਦੀ ਤਰੀਕ ਤੋਂ ਉਹ ਮਾਰੇ ਗਏ। ਸੋ ਇੱਕ ਚੰਗੀ ਗੱਲ ਹੈ ਕਿ ਵੈਸਟ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਨੇ ਪਿਛਲੇ ਸਾਲ ਹੀ ਜਿਹੜਾ ਬਜਬਜ ਘਾਟ ਦਾ ਜਿਹੜਾ ਨਾਂ ਹੈ ਉਸ ਨੂੰ ਉਹਨਾਂ ਨੇ ਜਿਹੜਾ ਕੋਮਾਗਾਟਾ ਮਾਰੂ ਬਜਬਜ ਘਾਟ ਇਹ ਨਾਂ ਰੱਖਿਆ ਕਿ ਉਸ ਨੂੰ ਉਹਨਾਂ ਨੇ ਐਟਰੀਬਿਊਟ ਕੀਤਾ ਜੀ। ਸੋ ਇਹ ਇੱਕ ਬੜੀ ਬਹਾਦਰੀ ਦੀ ਗੱਲ ਹੈ ਕਿ ਕਿਵੇਂ ਉਹ ਆਏ। ਹੁਣ ਤਾਂ ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਇਸ ਹਾਦਸੇ ਦੀ 100ਵੀਂ ਵਰ੍ਹੇਗੰਢ ਦੇ ਉੱਤੇ ਖਾਸ ਇੱਕ ਡਾਕ ਟਿਕਟ ਜਾਰੀ ਕੀਤੀ ਹੈ, ਜਿਹਦੇ 'ਚ ਫਰੰਟ ਦੇ ਉੱਤੇ ਬਾਬਾ ਗੁਰਦਿੱਤ ਸਿੰਘ ਹੈ। ਗੁਰਦਿੱਤ ਸਿੰਘ ਉੱਥੇ ਬਜਬਜ ਘਾਟ ਤੱਕ ਪਹੁੰਚਦਿਆਂ ਫਿਰ ਉਹ ਰੂਪੋਸ਼ ਹੋ ਗਏ ਸੀ। ਲਗਭਗ 5 ਸਾਲ ਰੂਪੋਸ਼ ਰਹੇ, ਅੰਡਰਗਰਾਊਂਡ ਰਹੇ। ਫਿਰ ਗਾਂਧੀ ਨੇ ਐਡਵਾਈਸ ਕੀਤਾ ਕਿ ਜੀ ਤੁਸੀਂ ਸਰੈਂਡਰ ਕਰ ਦਿਓ। ਉਹਨਾਂ ਨੇ ਸਰੈਂਡਰ ਕਰ ਦਿੱਤਾ। 5 ਸਾਲ ਉਹਨਾਂ ਨੂੰ ਕੈਦ ਦੀ ਸਜ਼ਾ ਹੋਈ ਔਰ ਫਿਰ ਉਹ ਬਾਹਰ ਆ ਗਏ, ਪਰ ਉਹ ਕਾਂਗਰਸ ਦੇ ਵਿੱਚ ਹੀ ਫਿਰ ਐਕਟਿਵ ਰਹੇ। ਔਰ ਦਿਲਚਸਪ ਗੱਲ ਇਹ ਹੈ ਵੀ 1930 ਦੀਆਂ ਜਦੋਂ ਚੋਣਾਂ ਹੋਈਆਂ ਤੇ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਤੇ ਜਿਹੜੀ ਹੈ ਉਸ ਪੱਟੀ ਸਰਹਾਲੀ ਇਲਾਕੇ 'ਚੋਂ ਬਾਬਾ ਗੁਰਦਿੱਤ ਸਿੰਘ ਖੜੇ ਹੋਏ। ਲੇਕਿਨ ਅਕਾਲੀ ਦਲ ਜਿਨ੍ਹਾਂ ਨੇ ਆਪਣੀ ਹੋਂਦ ਰੱਖੀ ਹੋਈ ਸੀ, ਇਹਨਾਂ ਵੱਲੋਂ ਪ੍ਰਤਾਪ ਸਿੰਘ ਕੈਰੋਂ ਨੇ ਉਸ ਸੀਟ ਨੂੰ ਲੜਿਆ ਔਰ ਪ੍ਰਤਾਪ ਸਿੰਘ ਕੈਰੋਂ ਨੇ ਗੁਰਦਿੱਤ ਸਿੰਘ ਨੂੰ ਡਿਫੀਟ ਕਰ ਦਿੱਤਾ। ਹੁਣ ਤੁਸੀਂ ਇਹ ਦੇਖੋ ਹਿਸਟਰੀ ਕਿਵੇਂ ਘੁੰਮਦੀ ਹੈ ਕਿ ਉਹੀ ਪ੍ਰਤਾਪ ਸਿੰਘ ਕੈਰੋਂ ਮੁੜ ਕੇ ਨਹਿਰੂ ਦੀ ਨਜ਼ਰੀ ਚੜ੍ਹਿਆ। ਉਹਨੇ ਦੇਖਿਆ ਕਿ ਵੀ ਇਹ ਅਮਰੀਕਾ 'ਚੋਂ ਆਇਆ ਪੇਂਡੂ ਮੁੰਡਾ, ਪੜ੍ਹਿਆ ਲਿਖਿਆ, ਇਹ ਅਕਾਲੀਆਂ 'ਚ ਕੀ ਕਰਦਾ ਹੈ। ਸੋ ਉਹਨੂੰ ਉਹਨਾਂ ਨੇ ਖਰੀਦ ਕੇ ਫਿਰ ਕਿਵੇਂ ਕੈਰੋਂ ਪੰਜਾਬ ਦਾ ਚੀਫ ਮਿਨਿਸਟਰ ਵੀ ਰਿਹਾ। ਫਿਰ ਕਿਵੇਂ ਕੈਰੋਂ ਨੇ ਹੀ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ, ਪੰਜਾਬੀ ਸੂਬਾ ਮੌਜ ਐਜੀਟੇਸ਼ਨ ਨੂੰ ਸਪਰੈਸ ਕਰਨ ਲਈ ਕੈਰੋਂ ਨੇ ਕੀ ਕਰਤੂਤਾਂ ਕੀਤੀਆਂ ਉਹ ਜ਼ਾਹਰ ਹੈ ਵੀ ਜਗਜ਼ਾਹਰ ਨੇ। ਸੋ ਇਹ ਇਸ ਸਾਰੇ ਦੀ ਗਾਥਾ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਜਿਹੜੀ ਸਿੱਖਾਂ ਦੀ ਰੈਜ਼ੀਲੀਅੰਸ ਹੈ। ਅੱਜ 5 ਲੱਖ ਤੋਂ ਜ਼ਿਆਦਾ ਸਿੱਖ ਕੈਨੇਡਾ 'ਚ ਵਸਦੇ ਨੇ ਔਰ ਜੇ ਅਸੀਂ ਦੇਖੀਏ ਕਿ ਜਦੋਂ ਵੀ ਹਾਲਾਂ ਕਿਰਤਕਣਤਾ ਵੀ ਸਾਡਾ ਹਿੱਸਾ ਹੀ ਹੈ, ਹਾਲਾਂ ਸਾਡੇ 'ਚ ਅੱਜ ਲੱਖਾਂ ਸਿੱਖ ਐਸੇ ਨੇ ਜਿਹੜੇ 84 ਤੋਂ ਬਾਅਦ ਬਾਹਰਲੇ ਮੁਲਕਾਂ 'ਚ ਪੱਕੇ ਇਸ ਲਈ ਹੋਏ ਕਿ ਉੱਥੇ ਸਿੰਘਾਂ ਦਾ ਖੂਨ ਡੁੱਲੇ ਤੇ ਇੱਥੇ ਉਹਨਾਂ ਨੇ ਉਹਨਾਂ ਦੇ ਡੁੱਲੇ ਖੂਨ ਦੇ ਨਾਂ ਤੇ ਅਸਾਈਲਮਸ ਲਈ ਹੈ, ਰਾਜਸੀ ਸ਼ਰਨ ਲਈ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਉਹ ਦਾਰੂ ਪੀ ਕੇ ਨਾਲੇ ਖਾਲਿਸਤਾਨ ਨੂੰ ਬੁਰਾ ਭਲਾ ਕਹਿੰਦੇ ਹੋਣ, ਨਾਲੇ ਜਿਨ੍ਹਾਂ ਦੇ ਨਾਂ ਤੇ ਡੁੱਲੇ ਖੂਨ ਤੇ ਜਿਨ੍ਹਾਂ ਦੀ ਜ਼ਿੰਦਗੀ ਇੱਥੇ ਸ਼ੁਰੂਆਤ ਹੋਈ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਸਾਰੇ ਹੀ ਬਜ਼ੁਰਗ ਜਿਹੜੇ ਜਿਨ੍ਹਾਂ ਦੇ ਵਿੱਚ ਇਹ ਗਦਰੀ ਬਾਬੇ ਹੋਣ, ਇਹ ਕਾਮਾਗਾਟਾ ਮਾਰੂ ਜਿਹੜੀ ਸਪਿਰਿਟ ਵੀ ਸੀ, ਇਹ ਸੀ ਕਿ ਜੇ ਤੁਸੀਂ ਕੋਈ ਗਲਤ ਕਾਨੂੰਨ ਬਣਾਇਆ ਕਿ ਜੀ ਜਿਵੇਂ ਪੈਸੇਜ ਐਕਟ ਉਹਨਾਂ ਨੇ ਕੰਟੀਨਿਊਸ ਪੈਸੇਜ ਐਕਟ 1908 'ਚ ਬਣਾਇਆ, ਉਹ ਸਿਰਫ ਰੋਕਣ ਲਈ ਸੀ ਕਿ ਜੀ ਸਿੱਖ ਨਾ। ਉਹਨਾਂ ਨੇ ਕਿਹਾ ਜੀ ਆਹ ਸਾਡਾ ਰਸਤਾ ਹੈ, ਅਸੀਂ ਜਹਾਜ਼ ਲੈ ਕੇ ਸਿੱਧਾ ਹੀ ਹਾਂਗਕਾਂਗ ਤੋਂ ਆ ਰਹੇ। ਸੋ ਇਹ ਜਿਹੜੀ ਡਿਫਾਇੰਸ ਹੁੰਦੀ ਹੈ ਇਹੀ ਰੈਵੋਲੂਸ਼ਨ ਹੁੰਦਾ। ਹੁਣ ਗਾਂਧੀ ਨੂੰ ਬੜਾ ਸਿਰ 'ਤੇ ਚੁੱਕਿਆ। ਇੱਕ ਗਾਂਧੀ ਦਾ ਡੈਂਡੀ ਮਾਰਚ ਹੈ ਜਾਂ ਡਾਂਡੀ ਮਾਰਚ ਉਹਨੂੰ ਬੜਾ ਪਪੂਲਰ ਕੀਤਾ। ਹੁਣ ਉਹਦੇ 'ਚ ਇਹ ਸੀ ਕਿ ਲੂਣ ਬਣਾਉਣ ਦੇ ਉੱਤੇ ਸਰਕਾਰ ਦਾ ਕੰਟਰੋਲ ਹੁੰਦਾ ਸੀ ਤੇ ਉਹਨੇ ਕਿਹਾ ਜੀ ਨਹੀਂ, ਇਹ ਤਾਂ ਅਸੀਂ ਖੁਦ ਲੂਣ ਬਣਾਵਾਂਗੇ, ਅਸੀਂ ਟੈਕਸ ਨਹੀਂ ਦਿਆਂਗੇ ਲੂਣ ਤੇ, ਅਸੀਂ ਖੁਦ ਬਣਾਵਾਂਗੇ। ਔਰ ਇੱਕ ਵੱਡਾ ਉਹਨੇ ਲੰਬਾ ਮਾਰਚ ਕੀਤਾ ਸਮੁੰਦਰ ਦੇ ਕੰਢੇ ਤੱਕ ਜਾਣ ਲਈ, ਉਹਨੂੰ ਡਾਂਡੀ ਮਾਰਚ ਕਹਿੰਦੇ। ਉਹ ਤਾਂ ਫਿਲਮਾਂ ਬਣੀਆਂ ਜੀ। ਮਕਸਦ ਇਹੀ ਸੀ ਕਿ ਜਦੋਂ ਤੁਸੀਂ ਕਲੋਨੀਅਲ ਸਿਸਟਮ ਨੂੰ ਨਹੀਂ ਮੰਨਣਾ, ਉਦੋਂ ਕਲੋਨੀਅਲ ਸਿਸਟਮ ਸੀ, ਤੇ ਤੁਸੀਂ ਕੋਈ ਤਰੀਕਾ ਲੱਭਦੇ ਹੋ ਕਿ ਤੁਸੀਂ ਕਹਿੰਦੇ ਹੋ ਜੀ ਅਸੀਂ ਤੁਹਾਡੇ ਕਾਨੂੰਨ ਨੂੰ ਨਹੀਂ ਮੰਨਦੇ, ਤੁਸੀਂ ਕਹਿੰਦੇ ਹੋ ਜੀ ਲੂਣ ਬਣਾ ਨਹੀਂ ਸਕਦੇ, ਅਸੀਂ ਲੂਣ ਬਣਾਉਣਾ। ਸੋ ਇਹ ਜਦੋਂ ਇਹ ਕਾਮਾਗਾਟਾ ਮਾਰੂ ਇਨਸੀਡੈਂਟ 1914 'ਚ ਹੋਈ, ਗਾਂਧੀ ਤਾਂ ਸਾਊਥ ਅਫਰੀਕਾ 'ਚ ਇਹਨਾਂ ਦਾ ਨੌਕਰ ਸੀ, ਅੰਗਰੇਜ਼ਾਂ ਦਾ, ਉਹਨਾਂ ਦੀ ਸੇਵਾ 'ਚ ਲੱਗਾ ਹੋਇਆ ਸੀ। ਸੋ ਜਿਹੜੀ ਇੰਡੀਪੈਂਡੈਂਟ ਸਿੱਖ ਸਪਿਰਿਟ ਸੀ, ਜਿਨ੍ਹਾਂ ਦੇ ਕੋਲ ਆਪਣੀ ਜ਼ਿੰਦਗੀ ਬਾਹਰ ਸ਼ੁਰੂ ਕਰਨ ਦੇ ਮੌਕੇ ਸੀ, ਉਹਨਾਂ ਨੇ ਆਜ਼ਾਦੀ ਦੀ ਸਪਿਰਿਟ ਨੂੰ ਪਹਿਲ ਦਿੱਤੀ ਔਰ ਉਹ ਆਜ਼ਾਦੀ ਦੇ ਲਈ ਖਲੋਤੇ। ਔਰ ਇਹੀ ਜਦੋਂ ਤੱਕ ਅਸੀਂ ਕਾਮਾਗਾਟਾ ਮਾਰੂ ਜਹਾਜ਼ ਦੀ ਵਾਰਦਾਤ ਜਾਂ ਬਜਬਜ ਘਾਟ ਦੇ ਉੱਤੇ, ਈਵਨ ਬੰਗਲਾ ਦੇ ਵਿੱਚ ਉਹਨਾਂ ਜ਼ਮਾਨਿਆਂ ਦੇ ਵਿੱਚ ਕਵਿਤਾਵਾਂ ਲਿਖੀਆਂ ਗਈਆਂ। ਰਵਿੰਦਰਨਾਥ ਟੈਗੋਰ ਨੇ ਇਹਨੂੰ ਕੰਡੈਮ ਕੀਤਾ ਕਿਉਂਕਿ ਇਹ ਕਲਕੱਤੇ 'ਚ ਵਾਪਰਿਆ ਬੰਗਾਲ ਦੇ ਵਿੱਚ। ਸੋ ਇਹ ਇੱਕ ਸਪਿਰਿਟ ਸੀ ਸਿੱਖਾਂ ਦੀ ਕਿ ਇੱਧਰ ਅੰਗਰੇਜ਼ ਫਸੇ ਨੇ, ਫਸਟ ਵਰਲਡ ਵਾਰ ਵੱਲ ਜਾ ਰਹੇ ਸੀ, ਔਰ ਇੱਧਰ ਸਿੱਖ ਜਿਹੜੇ ਨੇ ਆਪਣੀ ਕੁਰਬਾਨੀ ਦੇ ਕੇ ਬਜਬਜ ਘਾਟ ਦੇ ਕੰਢੇ ਤੇ ਔਰ ਕੈਨੇਡਾ 'ਚ ਆ ਕੇ ਇਹਨਾਂ ਦਾ ਕਾਨੂੰਨ ਤੋੜ ਕੇ ਇਹ ਮੈਸੇਜ ਦੇ ਰਹੇ ਸੀ ਕਿ ਵੀ ਅਸੀਂ ਜਿਹੜਾ ਇਹ ਤੁਹਾਡੀ ਗੁਲਾਮੀ ਨੂੰ ਨਹੀਂ ਕਬੂਲਦੇ। ਔਰ ਅੱਜ ਵੀ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਘਟਨਾਵਾਂ ਜਿਵੇਂ ਪਿਛਲੇ ਦਿਨਾਂ 'ਚ ਹੁਸ਼ਿਆਰਪੁਰ 'ਚ 2 ਸਿੰਘਾਂ ਨੇ ਖਾਲਿਸਤਾਨ ਦੀਆਂ ਨੇਮ ਟੈਗ ਵਾਲੀਆਂ ਪਲੇਟਾਂ ਲਾਈਆਂ ਔਰ ਉਹਨਾਂ ਨੂੰ ਕਿਹਾ ਜੀ ਅਸੀਂ ਨਹੀਂ ਮੰਨਦੇ ਤੁਹਾਡੀ ਕਿਸੇ ਸਿਸਟਮ ਨੂੰ, ਕੋਈ ਕਾਗਜ਼ ਪੱਤਰ ਨਹੀਂ, ਅਸੀਂ ਤੁਹਾਨੂੰ ਕਾਹਦੇ ਦਿਖਾਈਏ, ਤੁਸੀਂ ਨੌਕਰ ਹੋ, ਔਰ ਖਾਲਿਸਤਾਨ ਜ਼ਿੰਦਾਬਾਦ ਕਿਹਾ। ਹੁਣ ਇਹ
ਜਿਹੜਾ ਹੈ ਇਹ ਡਿਫਾਈਂਸ ਹੈ ਉਸ ਗੱਲ ਦੀ। ਸੋ ਅਸੀਂ ਇਹ ਸਮਝਦੇ ਹਾਂ ਵੀ ਉਹਨਾਂ ਦੀ ਬਦੌਲਤ ਉਹ ਕਾਮਾਗਾਟਾ ਮਾਰੂ ਹੋਏ, ਗਦਰੀ ਬਾਬੇ ਹੋਣ, ਉਸ ਤੋਂ ਬਾਅਦ ਦੀ ਸਟਰਗਲ ਹੋਏ, ਅੱਜ ਜਿਹੜੇ ਲੋਕਾਂ ਦੇ ਹੱਥ 'ਚ ਰਾਜ ਭਾਗ ਆਇਆ ਹੈ ਉਹਨਾਂ ਦਾ, ਔਰ ਇਹ ਜਿਹੜਾ RSS ਦਾ ਇਹ ਚਹਿਤਾ ਹੈ ਨਰਿੰਦਰ ਮੋਦੀ, ਉਹਨਾਂ ਦਾ ਖਾਸ ਬਲੂ ਆਈਡ ਬॉय ਹੈ। RSS ਦਾ ਨੂੰ ਉਹਨਾਂ ਨੂੰ ਕਹੋ ਜੀ ਤੁਸੀਂ RSS ਦੀਆਂ ਦੱਸੋ 1920 'ਚ ਬਣਿਆ ਸੀ, ਅੰਗਰੇਜ਼ਾਂ ਦੇ ਖਿਲਾਫ ਸਟਰਗਲ ਦੇ ਵਿੱਚ ਤੁਹਾਡਾ ਕੀ ਯੋਗਦਾਨ ਹੈ। ਇਹ ਤਾਂ ਪ੍ਰੋ ਬ੍ਰਿਟਿਸ਼ ਸੀ, ਉਹਨਾਂ ਦੀਆਂ ਜੁੱਤੀਆਂ ਚੱਟਦੇ ਸੀ। ਔਰ ਅੱਜ ਜਿਹੜੇ ਨੇ ਆਜ਼ਾਦੀ ਦੇ ਇਹ ਮਾਲਕ ਬਣੇ ਹੋਏ ਨੇ, ਔਰ ਦੂਜੇ ਜਿਹੜੇ ਨੇ ਉਹ ਟ੍ਰੇਟਰ ਬਣੇ ਹੋਏ ਨੇ, ਉਹਨਾਂ ਨਾਲ ਤੁਸੀਂ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕਰਦੇ ਹੋ। ਸੋ ਅਸੀਂ ਸਮਝਦੇ ਹਾਂ ਵੀ ਨਾ ਹੀ ਕੈਨੇਡਾ ਗਵਰਨਮੈਂਟ ਤਾਂ ਕਾਮਾਗਾਟਾ ਮਾਰੂ ਨੂੰ ਰੈਕਗਨਾਈਜ਼ ਕਰ ਰਹੀ ਹੈ। ਇਹਨਾਂ ਦੀਆਂ ਹਿਸਟਰੀ ਕਿਤਾਬਾਂ 'ਚ ਪੜ੍ਹ ਲਓ ਵੀ ਇਹਨਾਂ ਨੇ ਕਿਤੇ ਜ਼ਿਕਰ ਵੀ ਕੀਤਾ ਕਿ ਵੀ ਜਿਹੜੀ ਸਟਰਗਲ ਹੈ, ਜਦੋਂ ਗਾਂਧੀ ਅਜੇ ਅੰਗਰੇਜ਼ਾਂ ਦਾ ਨੌਕਰ ਸੀ ਸਾਊਥ ਅਫਰੀਕਾ 'ਚ, ਉਹਨਾਂ ਦੀਆਂ ਜੁੱਤੀਆਂ ਚੱਟਦਾ ਸੀ, ਤੇ ਇੱਧਰ ਸਿੱਖ ਜਿਹੜੇ ਨੇ ਉਹ ਕਿਸ ਲੈਵਲ ਦੇ ਉੱਤੇ ਆਜ਼ਾਦੀ ਦੀ ਲੜਾਈ ਨੂੰ ਲੈ ਗਏ ਸੀ, ਔਰ ਮੁਕੰਮਲ ਆਜ਼ਾਦੀ ਅੰਗਰੇਜ਼ਾਂ ਨੂੰ ਚੈਲੰਜ ਕਰਨ ਦੀ ਲਾਈਨ। ਸੋ ਅਸੀਂ ਅੱਜ ਦੇ ਇਸ ਮੁਬਾਰਕ ਦਿਨ ਨੂੰ ਜਿਹੜਾ ਉਹ ਸਮਰਪਿਤ ਕਰਦੇ ਹਾਂ ਉਹਨਾਂ ਬਹਾਦਰ ਯੋਧਿਆਂ ਦੇ ਨਾਂ, ਉਹਨਾਂ ਕਾਮਾਗਾਟਾ ਮਾਰੂ ਦੇ ਉਹਨਾਂ ਸ਼ਹੀਦ ਮੁਸਾਫਰਾਂ ਦੇ ਨਾਂ ਵੀ ਜਿਹੜੇ ਬਜ-ਬਜ ਘਾਟ ਦੇ ਕੰਢੇ ਤੇ ਸ਼ਹੀਦ ਹੋਏ, ਔਰ ਉਸ ਡਿਫਾਈਂਸ ਸਪਿਰਿਟ ਦੇ ਨਾਂ, ਜਿਹੜੀ ਸਪਿਰਿਟ ਨੇ ਉਸ ਵੇਲੇ ਦੇ ਬ੍ਰਿਟਿਸ਼ ਸਾਮਰਾਜ ਨੂੰ, ਜਿਨ੍ਹਾਂ ਦੇ ਰਾਜ ਵਿੱਚ ਕਦੇ ਸੂਰਜ ਡੁੱਬਦਾ ਨਹੀਂ ਸੀ, ਉਹਨੂੰ ਚੈਲੰਜ ਕੀਤਾ। ਇਹੀ ਚੈਲੰਜ ਸਾਡੀ ਸਟਰੈਂਥ ਹੈ। ਔਰ ਅੱਜ ਵੀ ਹਿੰਦੁਸਤਾਨ ਦੇ ਹਾਕਮ ਔਰ ਉਹਨਾਂ ਦੇ ਦੁਮ ਛੱਲੇ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਸਿੱਖ ਕੌਮ ਦੇ ਰਗੋ ਰੇਸ਼ੇ ਦੇ ਵਿੱਚ ਚੈਲੰਜ ਹੈ, ਗੁਲਾਮੀ ਕਬੂਲਣਾ ਨਹੀਂ ਹੈ। ਉਹ ਥੋੜ੍ਹੇ ਰਹਿ ਜਾਣ, ਬਹੁਤੇ ਹੋਣ, ਖਰੀਦ ਲਓ, ਵਕਾ ਦਿਓ, ਦਬਾ ਦਿਓ, ਲੇਕਿਨ ਅਲਟੀਮੇਟਲੀ ਜਿਵੇਂ ਬੇਸ਼ੱਕ ਕਾਮਾਗਾਟਾ ਮਾਰੂ ਵਾਲੇ ਉੱਥੇ ਪਹੁੰਚਣ 'ਚ ਉਤਰਨ 'ਚ ਸਫਲ ਨਹੀਂ ਹੋਏ, ਗਦਰ ਲਹਿਰ ਵੀ ਫੇਲ ਹੋਈ, ਲੇਕਿਨ ਉਹਨੇ ਬਾਕੀਆਂ ਦੇ ਵਿੱਚ ਇੱਕ ਸਪਿਰਿਟ ਇਗਨਾਈਟ ਕੀਤੀ, ਔਰ ਉਹ ਸਪਿਰਿਟ ਨੇ ਫਿਰ ਅਲਟੀਮੇਟਲੀ ਅੰਗਰੇਜ਼ਾਂ ਨੂੰ ਭਾਰਤ ਛੱਡਣ ਦੇ ਉੱਤੇ ਮਜਬੂਰ ਕੀਤਾ। ਸੋ ਅਸੀਂ ਇਹਨਾਂ ਆਪਣੇ ਸਾਰੇ ਹੀ ਯੋਧਿਆਂ ਨੂੰ ਜਿਹੜੀ ਹੈ ਉਹ ਸ਼ਰਧਾ ਦੇ ਫੁੱਲ ਭੇਟ ਕਰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।